ਕਾਲਜ ਨਾਰਥ ਈਸਟਰਨ ਯੂਨੀਵਰਸਿਟੀ ਦੇ ਵਿੱਚ ਇੱਕ ਪੈਕੇਜ ਜਿਹੜਾ ਬੋਸਟਨ ਦੇ ਇਲਾਕੇ 'ਚ ਯੂਨੀਵਰਸਿਟੀ ਆ, ਉੱਥੇ ਪੈਕੇਜ ਇੱਕ ਧਮਾਕਾ ਉਸ ਦੇ ਵਿੱਚ ਹੋਇਆ, ਐਕਸਪਲੋਡ ਹੋਇਆ। ਉਸ ਦੇ ਕਰਕੇ ਇੱਕ ਜਾਣਾ ਫੱਟੜ ਹੋਇਆ ਆ। ਸੋ ਦੇਰ ਰਾਤ ਕੱਲ੍ਹ ਜਿਹੜਾ ਆ ਉਹ ਟਿਊਜ਼ਡੇ ਨੂੰ ਕਾਲਜ ਦੇ ਇੱਕ ਸਟਾਫ ਮੈਂਬਰ ਨੇ ਇਹ ਪੈਕੇਜ ਜਿਹੜਾ ਆ ਉਹ ਖੋਲ੍ਹਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਧਮਾਕਾ ਹੋਇਆ ਅਤੇ ਜਿਸ ਕਰਕੇ ਉਸ ਸਟਾਫ ਮੈਂਬਰ ਨੂੰ ਸੱਟਾਂ ਲੱਗੀਆਂ। ਉਸ ਤੋਂ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਵੀ ਇੱਕ ਹੋਰ ਸ਼ੱਕੀ ਜਿਹੜਾ ਪੈਕੇਜ ਆ ਉੱਥੇ ਜਿਹੜਾ ਉਹ ਦੇਖਿਆ ਗਿਆ, ਆਰਟ ਮਿਊਜ਼ੀਅਮ ਦੇ ਲਾਗੇ ਜਿਹੜਾ ਉਹ ਲੱਭਿਆ ਸੀਗਾ। ਸੋ FBI ਨੂੰ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਜਾਂਚ ਜਿਹੜੀ ਉਹ ਸੌਂਪ ਦਿੱਤੀ ਗਈ ਆ। ਸੋ ਕਹਿੰਦੇ ਵੀ ਦੋਵਾਂ ਦੇ ਵਿੱਚੋਂ ਜਿਹੜਾ ਇੱਕ ਪੈਕੇਜ, ਇੱਕ ਪਾਰਸਲ ਆ, ਉਸ ਦੇ ਵਿੱਚ ਧਮਾਕਾ ਹੋਇਆ ਸੀਗਾ। ਬੋਸਟਨ ਬੰਬ ਸਕੁਆਡ ਨੇ ਜਿਹੜਾ ਦੂਸਰਾ ਪੈਕੇਜ ਆ ਮਿਊਜ਼ੀਅਮ ਆਫ ਫਾਈਨ ਆਰਟਸ ਆ, ਉਸ ਨੂੰ ਨਿਊਟਰਲਾਈਜ਼ ਕਰ ਦਿੱਤਾ ਹੈ। ਇਹ ਨਾਰਥ ਈਸਟਰਨ ਕੈਂਪਸ ਜਿਹੜੀ ਯੂਨੀਵਰਸਿਟੀ ਆ ਉਸ ਦੇ ਨਾਰਥ ਈਸਟਰਨ ਕੈਂਪਸ ਦੇ ਵਿੱਚ ਸੀਗਾ। ਸੋ ਅਜੇ ਤਾਂ ਇਹਨਾਂ ਨੇ ਦੱਸਿਆ ਨਹੀਂ ਆ ਵੀ ਕਿੱਧਰੋਂ ਆਇਆ ਸੀਗਾ, ਕੀ ਇਸ ਦੇ ਵਿੱਚ ਸੀਗਾ ਜਾਂ ਕੋਈ ਸਪੈਸੀਫਿਕ ਕਿਸੇ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਆ ਇਸ ਧਮਾਕੇ ਦੇ ਵਿੱਚ, ਉਸ ਬਾਰੇ ਅਜੇ ਹਾਲ ਦੀ ਘੜੀ ਜਾਣਕਾਰੀ ਜਿਹੜੀ ਉਹ ਨਹੀਂ ਹੈਗੀ। ਸੋ 45 ਸਾਲਾਂ ਦਾ ਇਹ ਜਿਹੜਾ ਸਟਾਫ ਮੈਂਬਰ ਸੀਗਾ, ਜਿਸ ਨੇ ਜਦੋਂ ਪੈਕੇਜ ਖੋਲ੍ਹਿਆ ਉਸ ਦੇ ਮੂਹਰੇ ਜਿਹੜਾ ਇਹ ਧਮਾਕਾ ਹੋਇਆ ਸੀਗਾ। ਸੋ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਸ ਦੇ ਵਿੱਚ 16,000 ਤੋਂ ਵੱਧ ਅੰਡਰਗ੍ਰੈਡ ਜਿਹੜੇ ਸਟੂਡੈਂਟਸ ਆ ਉਹ ਪੜ੍ਹਦੇ ਨੇ ਬੋਸਟਨ ਦੇ ਵਿੱਚ। ਸੋ ਇਹ ਜਿਹੜੀ ਇਸ ਟਾਈਮ ਗੱਲ ਹੋਈ ਹੈ ਅਤੇ ਕਾਲਜ ਉਦੋਂ ਲੱਗਾ ਹੋਇਆ ਸੀਗਾ, ਕਲਾਸਾਂ ਜਿਹੜੀਆਂ ਰਾਤ ਵਾਲੀਆਂ ਆ ਉਸ ਟਾਈਮ ਯੂਨੀਵਰਸਿਟੀ ਦੇ ਵਿੱਚ ਚੱਲ ਰਹੀਆਂ ਸੀਗੀਆਂ। ਕਾਲਜ ਨਾਰਥ ਈਸਟਰਨ ਯੂਨੀਵਰਸਿਟੀ ਦੇ ਵਿੱਚ ਇੱਕ ਪੈਕੇਜ ਜਿਹੜਾ ਬੋਸਟਨ ਦੇ ਇਲਾਕੇ 'ਚ ਯੂਨੀਵਰਸਿਟੀ ਆ, ਉੱਥੇ ਪੈਕੇਜ ਇੱਕ ਧਮਾਕਾ ਉਸ ਦੇ ਵਿੱਚ ਹੋਇਆ, ਐਕਸਪਲੋਡ ਹੋਇਆ। ਉਸ ਦੇ ਕਰਕੇ ਇੱਕ ਜਾਣਾ ਫੱਟੜ ਹੋਇਆ ਆ। ਸੋ ਦੇਰ ਰਾਤ ਕੱਲ੍ਹ ਜਿਹੜਾ ਆ ਉਹ ਟਿਊਜ਼ਡੇ ਨੂੰ ਕਾਲਜ ਦੇ ਇੱਕ ਸਟਾਫ ਮੈਂਬਰ ਨੇ ਇਹ ਪੈਕੇਜ ਜਿਹੜਾ ਆ ਉਹ ਖੋਲ੍ਹਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਵਿੱਚ ਧਮਾਕਾ ਹੋਇਆ ਅਤੇ ਜਿਸ ਕਰਕੇ ਉਸ ਸਟਾਫ ਮੈਂਬਰ ਨੂੰ ਸੱਟਾਂ ਲੱਗੀਆਂ। ਉਸ ਤੋਂ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਵੀ ਇੱਕ ਹੋਰ ਸ਼ੱਕੀ ਜਿਹੜਾ ਪੈਕੇਜ ਆ ਉੱਥੇ ਜਿਹੜਾ ਉਹ ਦੇਖਿਆ ਗਿਆ, ਆਰਟ ਮਿਊਜ਼ੀਅਮ ਦੇ ਲਾਗੇ ਜਿਹੜਾ ਉਹ ਲੱਭਿਆ ਸੀਗਾ। ਸੋ FBI ਨੂੰ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਜਾਂਚ ਜਿਹੜੀ ਉਹ ਸੌਂਪ ਦਿੱਤੀ ਗਈ ਆ। ਸੋ ਕਹਿੰਦੇ ਵੀ ਦੋਵਾਂ ਦੇ ਵਿੱਚੋਂ ਜਿਹੜਾ ਇੱਕ ਪੈਕੇਜ, ਇੱਕ ਪਾਰਸਲ ਆ, ਉਸ ਦੇ ਵਿੱਚ ਧਮਾਕਾ ਹੋਇਆ ਸੀਗਾ। ਬੋਸਟਨ ਬੰਬ ਸਕੁਆਡ ਨੇ ਜਿਹੜਾ ਦੂਸਰਾ ਪੈਕੇਜ ਆ ਮਿਊਜ਼ੀਅਮ ਆਫ ਫਾਈਨ ਆਰਟਸ ਆ, ਉਸ ਨੂੰ ਨਿਊਟਰਲਾਈਜ਼ ਕਰ ਦਿੱਤਾ ਹੈ। ਇਹ ਨਾਰਥ ਈਸਟਰਨ ਕੈਂਪਸ ਜਿਹੜੀ ਯੂਨੀਵਰਸਿਟੀ ਆ ਉਸ ਦੇ ਨਾਰਥ ਈਸਟਰਨ ਕੈਂਪਸ ਦੇ ਵਿੱਚ ਸੀਗਾ। ਸੋ ਅਜੇ ਤਾਂ ਇਹਨਾਂ ਨੇ ਦੱਸਿਆ ਨਹੀਂ ਆ ਵੀ ਕਿੱਧਰੋਂ ਆਇਆ ਸੀਗਾ, ਕੀ ਇਸ ਦੇ ਵਿੱਚ ਸੀਗਾ ਜਾਂ ਕੋਈ ਸਪੈਸੀਫਿਕ ਕਿਸੇ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਆ ਇਸ ਧਮਾਕੇ ਦੇ ਵਿੱਚ, ਉਸ ਬਾਰੇ ਅਜੇ ਹਾਲ ਦੀ ਘੜੀ ਜਾਣਕਾਰੀ ਜਿਹੜੀ ਉਹ ਨਹੀਂ ਹੈਗੀ। ਸੋ 45 ਸਾਲਾਂ ਦਾ ਇਹ ਜਿਹੜਾ ਸਟਾਫ ਮੈਂਬਰ ਸੀਗਾ, ਜਿਸ ਨੇ ਜਦੋਂ ਪੈਕੇਜ ਖੋਲ੍ਹਿਆ ਉਸ ਦੇ ਮੂਹਰੇ ਜਿਹੜਾ ਇਹ ਧਮਾਕਾ ਹੋਇਆ ਸੀਗਾ। ਸੋ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਸ ਦੇ ਵਿੱਚ 16,000 ਤੋਂ ਵੱਧ ਅੰਡਰਗ੍ਰੈਡ ਜਿਹੜੇ ਸਟੂਡੈਂਟਸ ਆ ਉਹ ਪੜ੍ਹਦੇ ਨੇ ਬੋਸਟਨ ਦੇ ਵਿੱਚ। ਸੋ ਇਹ ਜਿਹੜੀ ਇਸ ਟਾਈਮ ਗੱਲ ਹੋਈ ਹੈ ਅਤੇ ਕਾਲਜ ਉਦੋਂ ਲੱਗਾ ਹੋਇਆ ਸੀਗਾ, ਕਲਾਸਾਂ ਜਿਹੜੀਆਂ ਰਾਤ ਵਾਲੀਆਂ ਆ ਉਸ ਟਾਈਮ ਯੂਨੀਵਰਸਿਟੀ ਦੇ ਵਿੱਚ ਚੱਲ ਰਹੀਆਂ ਸੀ।